आओ सारे रल के वेखते हाँ आखिरी नाटक इस कंपीटिशन का गवर्नमेंट कॉलेज यूनिवर्सिटी लाहौर का नाटक तू कौन।
बह जा। ये कौन है? हाँ दिए, कौन है तू? ओ जाने तू कौन? ओ जाने तू कौन? ओ जाने जो इधर पासे सेक दिया कर। हाँ दिए, कौन है तू? मास्टर जी ऐ नवी कुड़ी जे सकीना इदी बेबे दे आने ते पढ़न गलिया। मास्टर जी एनू पढ़न दा बड़ा ही चाह है। तो तू पढ़ा नहीं है, मैं तेरा हुए इम्तिहान लेना वा। मास्टर जी मैं सारे इम्तिहान ले चारा। अच्छा तो फिर ये दस अलिफ नाल की बनता है? अलिफ आधी ए बढ़िया तू। चलो भाई ਹੁਣ ਤੁਸੀਂ ਦੱਸੋ अलिफ बोलो अलिफ बोलो। शाबाश शाबाश तो काल की सबक याद करके आई। मास्टर जी ओ मेरा अलीफाम ले लो। आराम नाल बैठ जा, चुप करके सबक याद करते रहो। अच्छा मास्टर जी। 1 2 लाड देखो 3 4 बोल बसा 5 6 9 7 8 9 2 10 सीधे बड़े ही सियाने हो गए। ओ मास्टर जी ये होने मास्टर जी अलीफाम ले लो। आराम नाल बैठ जा, रानी मोक दिया पुत्रा, चुप करके सबक याद करते रहो। जी मास्टर जी। 1 2 लाड देखो 1 2 लाड देखो 1 2 लाड देखो 1 2 लाड देखो 1 2 लाड। मास्टर जी मैं तो मेरा भी हो जाता है। आसमाना दे बाहर आ गया। आसमाना ते बाहर आ पे ऐ क्यों जा जवाब होया मास्टर जी? समझने की कोशिश करो, समझो ये बाहर साडे गुनाहां दा बाहर है, ये कालम साडे गुनाहां दा बाहर है। ये चंगा शुरू मास्टर जी हुण ऐ किवें पता लगेगा कि ये शाम दा वेला या सवेर दा? मास्टर जी सूरज कਦੋਂ निकलेगा? होए मैं गल्लां दा जवाब मुश्किल है। बंदियां नूं ओदे काम विच कोई दखल नहीं, वो जो भी करदा है बंदे दी बेहतरी लई करदा है। वो इस करके बंदे नूं विश्वास नहीं उठाना चाहिए। पर मास्टर जी जे सूरज ने इतनी काला परछावां रिया ते ਅਸੀਂ ਹੌਲੀ ਹੌਲੀ ਇੱਕ ਦੂਸਰੇ ਨੂੰ ਵੇਖ ਵੀ ਨਹੀਂ ਸਕਾਂਗੇ। ਮਾਸटर जी ਖਿੱਤੇ ਦੇ ਪਿਓ ਦੀ ਫਸਲਾਂ ਦਾ ਕੀ ਬਣੇਗਾ? ये गल्लां तुहाडे दिले च मुंह करी सकदियां। ए पिंड दे सियाणे को ਇਹ ਵੇਖ ਕੇ ਸ਼ਾਹ ਉਹਦਾ ਕੋਲ ਪੁੱਛਣਗੇ। मास्टर जी ਤੁਸੀਂ ਵੀ ਤੇ ਬੜੀ ਅਕਲ ਵਾਲੇ ਹੋ। ਤੁਸੀਂ ਕਿਉਂ ਨਹੀਂ ਸੂਰਜ ਤੋਂ ਪਛਾਵਾ ਲਾ ਦਿੰਦੇ? ਓਏ ਨਾ ਮਕੂਲਾ, ਬੰਦਿਆਂ ਨੂੰ ਉਹਦੇ ਕੰਮ ਵਿੱਚ ਕੋਈ ਦਖਲ ਨਹੀਂ। ਚੁੱਪ ਕਰਕੇ ਸਬਕ ਯਾਦ ਕਰੋ ਤੁਸੀਂ ਸਾਰੇ। ਓਏ ਚਲੋ ਭਾਈ ਉਹ ਸਾਰਾ ਨਜ਼ਮ ਸ਼ੁਰੂ ਕਰੋ। ਜ਼ਰਾ ਇੱਕ ਲਾ ਕੇ ਕਰਨਾ। ओ ਜਾਣੇ ਤੂੰ ਕੌਣ ਵੀ ਪਾਓ ਜਾਣੇ ਤੂੰ ਕੌਣ ਤੂੰ ਏ ਮੋਮਨ ਵਿੱਚ ਵਰਤਾ ਤੂੰ ਏ ਵਿੱਚ ਤੂੰ ਬੰਦਿਆ ਰਹਿਤਾ ਤੂੰ ਏ ਬਾਗਾ ਵਿੱਚ ਵਰਤਾ ਤੂੰ ਏ ਮੁਸਾ ਤੂੰ ਵਿਰੋ ਓ ਜਾਣੇ ਤੂੰ ਕੌਣ ਵੀ ਪਾਓ ਜਾਣੇ ਤੂੰ ਕੌਣ। ਕਿੰਨੀ ਪੈ ਗਈ ਪੂਰੀ ਗੋਦੀ। मास्टर जी ए ओ कौन ने? ਉਹ ਕਿੱਥੋਂ ਆਈ ਹੈ ਤੂੰ? ਉਹ ਕੌਣ ਹੈ? ਉਹ ਸ਼ਾਹ ਹੁਣੀ ਨੇ, ਸਾਡੇ ਪਿੰਡ ਦੇ ਮਾਲਕ, ਸਾਡੇ ਸਾਰਿਆਂ ਦੇ ਬਜ਼ੁਰਗ। ਇਹ ਵੀ ਭਲਾ ਕਦੇ ਕਿਸੇ ਨੂੰ ਪੁੱਛਿਆ ਹੈ? ਚਲੋ ਭਾਈ ਹੁਣ ਮੈਂ ਤੁਹਾਨੂੰ ਇਸ ਨਜ਼ਮ ਦਾ ਮਤਲਬ ਸਮਝਾਉਣਾ ਵਾ। ਉਹ ਫਰਮਾਉਂਦੇ ਨੇ ਜੇ ਬੰਦਾ ਮਿੱਟੀ ਦਾ ਪੁਤਲਾ ਓਏ ਆਪਣੇ ਆਪ ਨੂੰ ਕੁਝ ਵੀ ਨਹੀਂ, ਕੋਈ ਸ਼ੈ ਨਹੀਂ। ਓਏ ਬੰਦਾ ਇਨਸਾਨ ਮਿੱਟੀ ਦੀ ਏ, ਓਏ ਉਹਨੂੰ ਜਿਹੜੇ ਕੰਮ ਲਾਵੇ ਉਹੀ ਉਹਦੀ ਹਸਤੀ ਏ। ਇਸ ਕਰਕੇ ਉਹ ਬੰਦੇ ਦੀ ਆਪਣੀ ਕੋਈ ਹਸਤੀ ਨਹੀਂ। ਓਏ ਦਿਨ ਵਿੱਚ ਬੰਦੇ ਦੀਆਂ 5 7 50 100 ਹਸਤੀਆਂ ਹੋ ਸਕਦੀਆਂ ਨੇ। ਉਹ ਦਿਨ ਹੋਰ ਰਾਤੀ ਹੋਰ, ਓਏ ਅੰਦਰ ਹੋਰ ਤੇ ਬਾਹਰ ਹੋਰ। ਉਹ ਬੰਦਾ ਖਾਲੀ ਖੜਾ ਹੈ, ਓਏ ਉਹਦੀ ਮਰਜ਼ੀ, ਉਹ ਜਿਵੇਂ ਚਾਹੇ ਉਹ ਜਾਵੇ ਤੁਸੀਂ ਕਿੰਨੇ ਇੱਕ ਦੇ ਨਾਲ ਦੂਜਾ ਨਹੀਂ ਲੱਗਦਾ। ਸਾਡੀਆਂ ਅੱਖਾਂ ਵਕਤ ਮਾਰੀਆਂ
ਅਸੀਂ ਮੂੰਹ ਤੇ ਜੀ ਜੀ ਆਖੀਏ ਅਤੇ ਦਿਲ ਵਿੱਚ ਰੱਖੀਏ ਨਾ ਅਸੀਂ ਪਹਿਲਾਂ ਅੱਗੇ ਪੁੱਟੀਏ ਤੇ ਦੂਜਾ ਪੈਰ ਪਿਛਾਂ ਮੈਂ ਤਾਂ ਨਹੀਂ ਘਟਿਆ ਫਲਾਸ ਤੇ ਇਹ ਗੱਲਾਂ ਤੇਰੇ ਕੋਲ ਕੋਈ ਗਲਤ ਕੰਮ ਕਰਾਇਆ ਨਹੀਂ ਆ ਚੁੱਪ ਕਰਕੇ ਸਬਕ ਯਾਦ ਕਰਦੇ ਰਹੋ ਤੁਸੀਂ ਉਹ ਜਾਣੇ ਤੂੰ ਕੌਣ ओ जाने तू कौन ओ जाने तू कौन ओ जाने तू कौन ओ जाने मैं ਤੇ ਕਾਫਰ मैं काबर 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 ਓਏ ਤੂੰ ਕੀ ਕੀਤਾ ਧੀਏ ਓਏ ਇਸ ਕੀਤੇ ਦੀ ਸਜ਼ਾ ਤੇ ਵੱਡੇ ਵੱਡੇ ਨਹੀਂ ਭੁਗਤ ਸਕਦੇ ਮੈਨੂੰ ਮੈਂ ਕਦੋਂ ਦਾ ਆਪਣਾ ਰੂਹ ਗਹਿਣੇ ਪਾ ਛੱਡਿਆ ਇਸ ਪਿੰਡ ਦੇ ਸਾਰੇ ਲੋਕਾਂ ਨੇ ਆਪਣੇ ਹੱਥ ਪੈਰ ਦਿਲ ਦਿਮਾਗ ਗਹਿਣੇ ਪਾ ਛੱਡੇ ਅਸੀਂ ਸਾਰੇ ਹੀ ਪਰਛਾਵੇਂ ਵਿੱਚ ਆ ਮੈਂ ਰੋਜ਼ ਇਹਨਾਂ ਮੁਸਲਮਾਨ ਫੀਮ ਖਵਾਉਂਦਾ ਤੇ ਧੋਖੇ ਦੀ ਕੁੱਕਰ ਮਾਰ ਕੇ ਝੂਠ ਦੀਆਂ ਪੁੜੀਆਂ ਵੰਡ ਕੇ ਆਪਣਾ ਢਿੱਡ ਭਰਨਾ ਵਾ ਤੇ ਇਸ ਢਿੱਡ ਨੇ ਤੇ ਮੇਰੇ ਕੋਲ ਮੇਰਾ ਇਲਮ ਵੀ ਖੋ ਲਿਆ ਮੈਨੂੰ ਤੇ ਕਦੀ ਕਦੀ ਇੰਝ ਲੱਗਦਾ ਹੈ ਜਿਵੇਂ ਮੈਂ ਸਿਰਫ ਆਪਣੇ ਧਰਤੀ ਕਰ ਜਿਉਂਦਾ ਵਾ ਧਰਤੀ ਕਰ ਮੈਂ ਵਾ ਤੇ ਉਸ ਤੋਂ ਅੱਗੇ ਕੋਈ ਹੋਰ ਪਰ ਕਦੋਂ ਤਿਕਰ ਚਾਪ ਚੜੀਕ ਵਾਂਗ ਤਾਰੇ ਇਲਮ ਦੇ ਹਨੇਰੇ ਵਿੱਚ ਟੰਗਿਆ ਰਹਾਂਗਾ ਚਾਨਣ ਕੋਲੋਂ ਡਰ ਕੇ ਸਹਿਮਿਆ ਰਹਾਂਗਾ ਮੈਂ ਕਦੇ ਵੀ ਨਹੀਂ ਹੋਣ ਦਿਆਂਗਾ ਮੇਰਾ ਸਪੂਰ ਦਾ ਫੁੱਲ ਆਪਣੇ ਸਿਰ ਤੇ ਨਹੀਂ ਆਉਣ ਦਿਆਂਗਾ ਮੈਂ ਕਦੇ ਵੀ ਨਹੀਂ ਹੋਣ ਦਿਆਂਗਾ ਉਹ ਮਾਸਟਰ ਖੜਾ ਰਹਿ ਸ਼ੀਸ਼ਾ ਓਏ ਮਾਸਟਰ ਉਹਨੇ ਕਿਹੜਾ ਨਵਾਂ ਇਲਮ ਫੜ ਲਈ ਜਿਹੜਾ ਅਸਲ ਵਿੱਚ ਬੋਤਲ ਗਿਆ ਯਾਦ ਰੱਖ ਇਲਮ ਦਾ ਜ਼ਰੂਰ ਮੈਂ ਵਿੱਚੋਂ ਉੱਠਦਾ ਹੈ ਤੇ ਅਕਲ ਅਕਵਾਮ ਬੰਦੇ ਦੇ ਬਦਨ ਨੂੰ ਐਸੀ ਚਿਣਾ ਬਣਾਉਂਦੀ ਏ ਕਿ ਬੰਦਾ ਸ਼ੈਤਾਨ ਦੇ ਹੱਥੇ ਚੜ ਕੇ ਤੇ ਆਪਣੇ ਰੱਬ ਕੋਲੋਂ ਮੁਨਕਰ ਹੋ ਜਾਂਦਾ ਹੈ ਸ਼ਾਹ ਜੀ ਮੇਰਾ ਇਲਮ ਤੇ ਸੱਚ ਦੇ ਨਾਲ ਹੋਣਾ ਹੈ ਓਏ ਤੈਨੂੰ ਕੀ ਪਤਾ ਕਿ ਸੱਚ ਕੀ ਹੈ ਓਏ ਇਸ ਮਖਲੂਕ ਨੂੰ ਤੇ ਅਖੀਰ ਵੇਲੇ ਤੱਕ ਵੀ ਇਸ ਭੇਦ ਦਾ ਪਤਾ ਨਹੀਂ ਲੱਗਣਾ ਕਿ ਸੱਚਾਈ ਕੀ ਸੱਚਾਈ ਸਿਰਫ ਉਹੀ ਜਾਣ ਜਿਹੜੀ ਤੈਨੂੰ ਤੇਰੇ ਰੱਬ ਵੱਲ ਖੜਦੀ ਏ ਆਪਣੇ ਦਿਲ ਵਿੱਚੋਂ ਕੋਟ ਕੱਢ ਤੇ ਸੱਚਾ ਤੇ ਖੜਾ ਹੋ ਕੇ ਆਪਣੇ ਰੱਬ ਕੋਲੋਂ ਮਾਫੀ ਮੰਗ ਮਾਫੀ ਤੇ ਮੈਂ ਆਪਣੇ ਆਪ ਕੋਲ ਮੰਗਾ ਮੈਨੂੰ ਤੇ ਅੱਜ ਇਹ ਜਪਦਾ ਹੈ ਜਿਵੇਂ ਮੇਰਾ ਵਜੂਦ ਮੇਰੇ ਤਨ ਤੋਂ ਵੱਖ ਹੋ ਕੇ ਮੇਰਾ ਇਨਕਾਰੀ ਹੋ ਗਿਆ ਜਿਵੇਂ ਮੈਂ ਆਪਣਾ ਆਪ ਹੀ ਮੁਲਜ਼ਮ ਹਾਂ ਮੈਂ ਸਾਰੀ ਉਮਰ ਲਫ਼ਜ਼ਾਂ ਦੇ ਇੰਨੇ ਸ਼ੀਸ਼ਿਆਂ ਦੇ ਉਹਨੇ ਗੁਜ਼ਾਰ ਛੱਡੀ ਲੇਕਿਨ ਅੱਜ ਮੈਂ ਲਫ਼ਜ਼ਾਂ ਦੇ ਇੰਨੇ ਸ਼ੀਸ਼ੇ ਭੰਨ ਕੇ ਤੇਰੇ ਸਾਹਮਣੇ ਆ ਕਮੀਆਂ ਗੱਲਾਂ ਨਾ ਕਰ ਮਾਸ ਗੱਲਾਂ ਨਾ ਕਰ ਆਪਣੀ ਮੌਤ ਨੂੰ ਆਵਾਜ਼ਾਂ ਨਾ ਮਾਰ ਆਪਣੇ ਇਲਮ ਨੂੰ ਠੀਕ ਕਰ ਰੱਬ ਨੇ ਬਾਗੀਆਂ ਨੂੰ ਕਦੀ ਪਸੰਦ ਨਹੀਂ ਕੀਤਾ ਓਏ ਜਿਹੜੀ ਧੌਣ ਉਹਦੇ ਅੱਗੇ ਖਲੋਤੀ ਏ ਉਹ ਸਲਾਮਤ ਨਹੀਂ ਰਹਿੰਦੀ ਤੇ ਜਿਹਨੇ ਜਿਹੜੀ ਕੀਤੀ ਉਹ ਜਿਉਂਦਾ ਨਹੀਂ ਬਣ ਇਸ
ਫਨਾ ਦੀ ਵਾਰ ਦੇ ਵਿੱਚ ਨਿਕਲ ਤੋਂ ਪਹਿਲਾਂ ਆਪਣੇ ਰੱਬ ਨੂੰ ਪਛਾਣ। ਪਛਾਣ ਕਰਨ ਦੇ ਸਾਰੇ ਅੰਗ ਬਦਲੇ ਗਏ ਨੇ। ਓਏ ਇਸ ਕੁੜੀ ਨੇ ਮੇਰੀਆਂ ਅੱਖਾਂ ਤੇ ਬੱਜੀਆਂ ਪੱਟੀਆਂ ਲਾ ਦਿੱਤੀਆਂ ਨੇ। ਮੈਂ ਤੇ ਚਿਚੜਿਆਂ ਤੇ ਪਰੀ ਹੋਈ ਉਹ ਬਿੱਲੀ ਆ ਜਿਹੜਾ ਸ਼ਿਕਾਰ ਕਰਨ ਦਾ ਵੱਲ ਵੀ ਭੁੱਲ ਗਈ ਹੋਵੇ। ਮੈਨੂੰ ਮੈਂ ਆਪਣੇ ਆਪ ਨੂੰ ਪਛਾਣਾਂਗਾ ਇਸ ਕੁੜੀ ਵਾਂ ਆਪਣਾ ਆਪ। ਕਮਲਿਆ ਉਸ ਨੂੰ ਦੀ ਸਭ ਤੋਂ ਵੱਧ ਜਿੰਨੇ ਤੇਰੇ ਚੰਗੇ ਭਲੇ ਸਰੀਰ ਨੂੰ ਟੰਗ ਲਿਆ ਓਏ ਤੌਬਾ ਦੇ ਦਰਵਾਜ਼ੇ ਤੇਰੇ ਜਿਹੇ ਗੁਨਾਹਗਾਰਾਂ ਵਾਸਤੇ ਹਰ ਵੇਲੇ ਖੁੱਲੇ ਨੇ। ਉਹਨਾਂ ਦਰਵਾਜ਼ਿਆਂ ਨੂੰ ਖੜਕਾਉਣ ਦਾ ਕੀ ਫਾਇਦਾ ਜਿਨ੍ਹਾਂ ਤੋਂ ਗੁਜ਼ਰ ਕੇ ਬੰਦਾ ਹੀ ਗਵਾਚ ਜਾਏ। ਉਹਨਾਂ ਦਰਵਾਜ਼ਿਆਂ ਦੇ ਪਿੱਛੇ ਕੁਝ ਵੀ ਨਹੀਂ। ਅੱਜ ਸਭ ਭੇਦ ਖੁੱਲ ਗਏ। ਮੈਂ ਤੇਰਾ ਤੇ ਤੇਰੇ ਰੱਬ ਵਾਲਾ ਭੇਦ ਖੋਲ ਦਿਆਂਗਾ। ਓਏ ਮੌਸਰਾ ਖੜਾ ਹੈ। ਓਏ ਅੱਜ ਸਭ ਭੇਦ ਖੁੱਲ ਗਏ ਨੇ। ਮੈਂ ਤੇਰਾ ਤੇ ਤੇਰੇ ਰੱਬ ਵਾਲਾ ਭੇਦ ਖੋਲ ਦਿਆਂਗਾ। ਮਾਸਟਰ ਮੇਰੇ ਵੱਲ ਧਿਆਨ ਦੇ ਤੇ ਮੇਰੀ ਗੱਲ ਗੌਰ ਨਾਲ ਸੁਣ। ਗੌਰ ਨਾਲ ਸੁਣ। ਤੇਰੇ ਦਿਲ ਵਿੱਚ ਤੇਰੇ ਇਰਾਦੇ ਰੁਕ ਗਏ ਨੇ ਤੇ ਤੇਰੀਆਂ ਰਗਾਂ ਵਿੱਚ ਤੇਰਾ ਖੂਨ ਖਲੋ ਗਿਆ ਹੈ। ਤੇਰੀਆਂ ਅੱਖਾਂ ਅੱਗੇ ਹਨੇਰਾ ਪਿਆ ਹੁੰਦਾ ਹੈ। ਸੌਂ ਚੁੱਕਿਆ ਹੈ। ਤੂੰ ਸੌਂ ਚੁੱਕਿਆ ਹੈ। ਹੁਣ ਮੈਂ ਸੰਪੋਲੀਏ ਦਾ ਡੰਗ ਕੱਟਦਾ। मैं कितने आ मास्टर ने क्यों है मुझे क्यों सोने ने ਇਹਨਾਂ ਦੀ ਨਜਾਤ ਨੀਂਦਰ ਵਿੱਚ ਹੀ। ਖਬਰ ਨਾ ਮੈਂ ਤੇਰੇ ਕੋਲ ਹੀ ਆ। ਇਹ ਸਾਰੇ ਬੜੇ ਆਨੰਦ ਵਿੱਚ ਤੂੰ ਮੇਰੇ ਨਾਲ ਚੱਲ ਤੈਨੂੰ ਵੀ ਆਨੰਦ ਮਿਲੇ। जी मैं कहाँ जाने मेरी बेबे मैंने उड़ीती पई है। ਮੈਂ ਤੇਰੀ ਮਾਂ ਨੂੰ ਮਿਲ ਕੇ ਆਣਾ ਪਿਆ। ਉਹਨੇ ਮੈਨੂੰ ਚੇਚਾ ਘੱਲਿਆ ਏ ਕਿ ਜਾ ਕੇ ਤੇਰੀ ਖਬਰ ਲਵਾਂ। ਤੂੰ ਡਰ ਨਾ ਆਜਾ 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 ਮੇਰੇ ਨਾਲ ਆਜਾ। मेरी माँ ने मैंने उठे पान चलिया सी ते फिर पता नहीं की होया। मैं किसी सवाल का जवाब देता तो उन्हें मैंने कलमा मार मार रखते कर देता। कुछ नहीं होगा। मेरे नाल चल आजा आजा मेरे नाल चल। कुछ नहीं नहीं जी मैं तो काटे बोलो डरता लगता है। डर तेनू मेरे को डर लग गई। तेरे सबे डर लग जावणगे। तू बस उस घड़ी तो डर जदों तेनू अपने आप कोलों डर लगन लग पिया। जी कुछ नहीं मेला ना कर आजा मेरे नाल चल आजा। नहीं जी मैंने कहाँ जान दो मेरी बेबे मैंने ठीक नहीं पाई है। इतनी शाम हो गई और सूरज ही नहीं छीके क्यों डूब गया है। सूरज ते पर छावा आ गया है। इस हनेरे दे विच हवा दे दोवें सिरे गवाच गए। धरती फट गई है ते बेड़ा मेरा एक कड़ी ते आके खलो गया है। इस बस्ती उत्ते रब दा कहर नाज़िल होने वाला है ते मैं इस बस्ती नू रब दे कहर तो बचावन आया। सूरज के बचावा रब ने इन्हां पिंड वालियां कोलों सूरज खो लिया है। वो क्यों क्योंकि कमले रब दी गल नहीं सी। रब दी मर्जी ये कि त्रै हिस्से फसल दे रब नूं दो। ऐ कमले लोकी समझे तेरे रब किसी लोगों की गल्ला मान लेता। तू हले निक्की है तैनू इन्हां गल्लां दा भेद नहीं। ये ते डूंगे ते औखे भेद ने। तू मेरे नाल चल मैं तैनू रोटी खवावां ते नाले तेरे फट बन्ना। नहीं मैं कहाँ जाने आजा घर तैनू मैं बचावांगा। नहीं जी मैं कहाँ जाने मेरी बेबे मैंने ठीक नहीं पाई है। मेरे पास ध्यान कर ते मेरी गल और न सुन और
ਆਵਾਜ਼ਾਂ ਤੇ ਸਾਰੀਆਂ ਸ਼ਕਲਾਂ ਸੁੱਕੇ ਬੱਦਲਾਂ ਵਾਂਗੂ ਹੌਲੀ ਹੌਲੀ ਕਰਕੇ ਗਿਰਦੇ ਜਾਂਦੇ ਨੇ ਤੇ ਜਿਹਦੇ ਮੂੰਹ ਤੇ ਹਨੇਰੇ ਆਸਮਾਨ ਦਾ ਕਾਲਾ ਸ਼ਾਹ ਪੱਥਰ ਆ ਡਿੱਗੇ। ਉਹ ਕਿਹਦੇ ਨਾਲ ਗੱਲਾਂ ਕਰਦੀ ਪਈ ਹੈ ਯਾਰ? ਹਾਏ ਸਰਦਾਰਿਆ, ਛੋਟੇ ਆ ਗਿਆ। ਮੈਨੂੰ ਇਸ ਥਾਂ ਕੋਲੋਂ ਬੜਾ ਖੌਫ ਆਉਂਦਾ ਸੀ। ਇੰਝ ਲੱਗਦਾ ਸੀ ਜਿਵੇਂ ਹਰ ਟੁੱਟੇ ਦੇ ਪਿੱਛੇ ਕੋਈ ਜਿੰਨ ਲੁਕਿਆ ਹੋਵੇ ਤੇ ਚਾਰ ਚੁਫੇਰੇ ਪਰਛਾਵੇਂ ਟੁੱਟੇ ਹੋਣ। ਇਸ ਕਲੱਬ ਦੇ ਵਿੱਚ ਤੇ ਮੈਨੂੰ ਆਪਣੀ ਆਵਾਜ਼ ਵੀ ਬੜੀ ਓਪਰੀ ਜਿਹੀ ਲੱਗਦੀ ਸੀ। ਤੂੰ ਤੇ ਆਪਣੀਆਂ ਇਹਨਾਂ ਹੀ ਗੱਲਾਂ ਨਾਲ ਮੇਰਾ ਦਿਲ ਵੀ ਡਾਵਾ ਡੋਲ ਕਰ ਦਿੱਤੀ। ਹੋਇਆ ਕੀ ਹੈ? ਹਾਏ ਸਰਦਾਰਿਆ, ਕੀ ਦੱਸਾਂ? ਸੁਣਿਆ ਨੇ ਸ਼ਾਹ ਹੋਰੀ ਕਹਿੰਦੇ ਨੇ ਰੱਬ ਨੇ ਬੰਦਿਆਂ ਕੋਲੋਂ ਸੂਰਜ ਖੋਲਿਆ। ਪਰ ਸਰਦਾਰਿਆ, ਤੂੰ ਹੀ ਦੱਸ, ਐ ਭਲਾ ਕਿਹੋ ਜਿਹਾ ਰੱਬ ਹੈ ਜਿਹੜਾ ਆਪਣੇ ਬੰਦਿਆਂ ਤੇ ਇੰਨੇ ਜ਼ੁਲਮ ਕਰਦਾ ਹੈ? ਉਹਦਾ ਤਾਂ ਸਾਰੀ ਦੁਨੀਆ ਪਿੰਡ ਦਾ ਡੇਰਾ ਪਾਇਆ ਹੈ। ਮੈਨੂੰ ਇਹ ਲੱਗਦਾ ਜਿਵੇਂ ਸਾਡਾ ਪਿੰਡ ਕਿਸੇ ਜਾਦੂ ਦੇ ਚੱਕਰ ਚ ਫਸਿਆ ਜਾਵੇ। ਇਹ ਡੇਰਾ ਇੱਕ ਵੱਡਾ ਮਗਰਮੱਛ ਬਾਰ-ਬਾਰ ਮੈਂ ਜਿਹੜਾ ਹੌਲੀ ਹੌਲੀ ਸਾਰੇ ਪਿੰਡ ਨੂੰ ਨਿਕਲੀ ਅਲੀਸ਼ਾ ਤੂੰ ਤੇ ਕਰਨਾ ਕਰ ਤੇ ਜਾਗੀ ਹੈ ਬਾਂਝ ਲਪਾਣ ਵਾਲਾ ਹੈ ਪਿੰਡ ਕੋਈ ਇਹ ਦੌਰ ਨੂੰ ਨੀਵਾ ਕਰਨ ਵਾਲਾ ਹਲੇ ਤੱਕ ਕਿਸੇ ਮਾਂ ਨੇ ਨਹੀਂ ਜੰਮਿਆ। ਮੇਰਾ ਵਜੂਦ ਤੇਰੇ ਪਿਆਰ ਦੀ ਰਾਖੀ ਲਈ ਕੰਨ ਬਣ ਕੇ ਨਹੀਂ ਮਰਦੀ। ਬੇਬੇ ਸ਼ਾਹ ਹੋਣਾ ਮਜਲਿਸ ਬੁਲਾਈ ਜਾਂਦੀ ਹੈ। ਸਾਡੀ ਕਰਨਾ ਕਰੋ ਫੈਸਲਾ ਹੋਏਗਾ। ਤੁਹਾਡੀ ਕੁੜੀ ਤੁਹਾਨੂੰ ਲੱਭਦੇ ਹੈਗੇ ਇੱਧਰ ਕਿਧਰੇ ਹੋਣੀ ਹੈ। ਢੋਲ ਦੀ ਆਵਾਜ਼ ਸੁਣ ਕੇ ਭਾਵੇਂ ਆਪੇ ਆ ਜਾਏ। ਇਸ਼ਾ ਤੂੰ ਬੇਬਾ ਨੂੰ ਲੈ ਕੇ ਘਰ ਚੱਲ ਅਸੀਂ ਲੱਭਦੇ ਇਹਨਾਂ ਦੀ ਕੁੜੀ। ਸ਼ਾਹ ਹੋਰੀ ਕਦੋਂ ਆਣਗੇ? ਤੂੰ ਤੇ ਕਿਹਾ ਸੀ ਅਸੀਂ ਸ਼ਾਹ ਹੋਰੀ ਕੋਲ ਚੱਲੇ ਆ। ਹਾਂ ਤੂੰ ਤੇ ਸਬਰ ਕਰ। ਮੇਰੇ ਮੋਢਿਆਂ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਾ ਬੋਝ ਤੇ ਮੈਂ ਤੇ ਮੇਰੀ ਜਿੰਦ ਕਿਸ ਕੰਮ ਤੇ ਮੇਰੇ ਇਹਨਾਂ ਭਰਾਵਾਂ ਦੇ ਕੰਮ ਨਾ ਹੈ। ਮੇਰਾ ਹਰ ਪਲ ਤੇ ਹਰ ਘੜੀ ਰੱਬ ਕੋਲੋਂ ਬਸ ਇਹੀ ਦੁਆ ਮੰਗਦੇ ਨੇ ਕਿ ਜੇ ਤੁਸੀਂ ਖੁਸ਼ ਰਹੋ ਤੇ ਤੁਸੀਂ ਆਬਾਦ ਰਹੋ। ਤੁਸੀਂ ਸਾਰੇ ਮੇਰੀ ਗੱਲ ਔਰ ਨਾ ਸੁਣੋ ਤੇ ਮੇਰੇ ਵੱਲ ਧਿਆਨ ਕਰੋ। ਮੈਂ ਤੁਹਾਡੀ ਹਰ ਦੁੱਖ ਤੇ ਤਕਲੀਫ ਦੂਰ ਕਰ ਦਿਆਂਗਾ। ਸ਼ਾਹ ਜੀ ਫਿਰ ਇਹ ਦੱਸੋ ਅੱਜ ਪਿੰਡ ਤੇ ਸੂਰਜ ਕਿਉਂ ਨਹੀਂ ਚੜਿਆ? ਸਬਰ ਮੈਨੂੰ ਇਹਨਾਂ ਗੱਲਾਂ ਦਾ ਤੁਹਾਡੇ ਕੋਲੋਂ ਬਹੁਤਾ ਫਿਕਰ ਹੈ। ਰੱਬ ਨੇ ਬੰਦਿਆਂ ਨੂੰ ਅਕਲ ਦਿੱਤੀ ਤੇ ਜਿਹੜੇ ਬੰਦੇ ਅਕਲ ਤੋਂ ਕੰਮ ਨਹੀਂ ਨਾ ਲੈਂਦੇ ਉਹ ਘਾਟੇ ਵਿੱਚ ਹੀ ਰਹਿੰਦੇ। ਰੱਬ ਬੜਾ ਬੇਨਿਆਜ਼ ਹੈ। ਉਹਨੂੰ ਕਿਸੇ ਦੀ ਕੋਈ ਲੋੜ ਨਹੀਂ। ਉਹਨੂੰ ਲੋੜ ਵੀ ਕਿਉਂ ਹੋ ਸਕਦੀ ਹੈ? ਉਹ ਇਹ ਜ਼ਮੀਨ ਅਸਮਾਨ ਉਹਦੇ, ਇਹ ਫਸਲਾਂ ਫਲ ਪੱਤਰ ਉਹਦੇ, ਇਹ ਦਰਿਆ ਪਹਾੜ ਉਹਦੇ, ਇਹ ਸੂਰਜ ਚੰਦ ਤੇ ਤਾਰੇ ਵੀ ਉਹਦੇ। ਇਹ ਅਕਲਾਂ ਵਾਲਿਓ ਤੁਸੀਂ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਈ। ਮੈਨੂੰ ਦੱਸੋ ਉਹ ਕੌਣ ਹੈ ਜਿਹੜਾ ਸੂਰਜ ਜਾਣਦਾ ਹੈ ਤੇ ਲਾਉਂਦਾ ਹੈ? ਉਹ ਕੌਣ ਹੈ ਜਿਹੜਾ ਰਿਜ਼ਕ ਦਿੰਦਾ ਹੈ? ਹੋਰ ਰੱਬ ਹੈ ਦੋਵਾਂ ਜਹਾਨਾਂ ਦਾ ਮਾਲਿਕ, ਮੌਤ ਤੇ ਹਯਾਤੀ ਦੇ ਦੇਵਣ ਵਾਲਾ। ਰੱਬ ਹੀ ਬੰਦਿਆਂ ਨੂੰ ਦਿੰਦਾ ਹੈ ਤੇ ਰੱਬ ਹੀ ਬੰਦਿਆਂ ਨੂੰ ਖੋਹ ਲੈਂਦਾ ਹੈ। ਮੈਨੂੰ ਦੱਸੋ ਮੈਂ ਕੋਈ
बोले नहीं शाह जी मैं कोई कुफर बोले नहीं उतरा होगा लांगा ले भाई माई और ना देख किते है तेरी धी ते नहीं ओ जानी ये जो मेरी नींद है मेरी सकीना जगवा दा दूर ले भाई दिए सानू दस कि तू ऐसे माई दी धी है नहीं मेरी ये तो बोल क्यों नहीं क्या कब पेटिया ले मेरी के हो गया जादू हो गया अला अला दिए सानू दस कि तेरा नाम सकीना है नहीं मेरा नाम सकीना नहीं मेरे दिए बोल सकीना मेरी दी हौसला कर माई हौसला कर मैं शुदैन ना हो कि तेरी नहीं साडी भी गवाची तू साडे ते भरोसा रख ਅਸੀਂ तेरी गवाची हुई धी दी खबर तेनू हुणे दस दे ले भाई धीए तैयार है तैयार हो बोलेगी बोलांगी ये दुनिया केस बनाई अपने ये दुनिया तो पहला की सी छड़ई फिर पानी ते मिट्टी ते आग दा खेल होया रब ने जग बनाया ते जग विच बंदियां नूं वसाया फिर बंदे नूं अपना नाई बनाया ते जग विच रोशनी कीती तू इस वेले किथे आ तौबा ते इस भाई दी धी इस वेले किथे ज़मीन दी सतवीं पताल विच ज़हरी सप्पां नाल तूं घेरिया होए ज़मीन अंदरों खोखली है ते मैनूं ओहदी आवाज़ दी गूंज सुणींदी है बुरा नज़र नहीं आंदा मेरियां अक्खां ते पट्टियां बंदियां होईयां ने ते मेरी धीए सकीना तू किथे आयो रब्बा मेरी सकीना मेरे वालिदा मेरे ते किहो जिहा सुपना सुनता दित्ता अला अला दिए सानू दस इस हिसाब दी वजह की बोलो हाँ हाँ छेती दस इल्म इलम ਜਿਹੜਾ ਬੰਦੇ ਨੂੰ ਮਿੱਟੀ ਤੋਂ ਆਗ ਬਣਾ ਦਿੰਦਾ ਹੈ ਜਿਹੜਾ ਦਿਮਾਗਾਂ ਵਿੱਚ ਫਿਤੂਰ ਪਾਉਂਦਾ ਹੈ ਜਿਹੜਾ ਦਿਲ ਵਿੱਚ ਸ਼ੱਕ ਤੇ ਸ਼ੁਕਰ ਦੀ ਜੜੇਂ ਪਾਉਂਦਾ ਹੈ ਉਹ ਜਿਹੜਾ ਮਨੁੱਖ ਨੂੰ ਖਾਲਿਕ ਦੇ ਕੇ ਬਗਾਵਤ ਨਹੀਂ ਚੁੱਕਦਾ ਹੈ बस कर दिए साडे विचों केड़ा है जा इलम मास्टर रहमतदीन मैनू मास्टर कोलों ये उम्मीद नहीं सी इलम दी मौत किसे नूं ना लगा ਸਰਕਾਰਿਆ ਇਹ ਮਾਸਟਰ ਹੁਰਾਂ ਕੀ ਹੋਏ ਰੱਬ ਖੈਰ ਕਰੇ ਮਾਸਟਰ ਵਿਚਾਰਾ ਤੇ ਬੜੀਆਂ ਕੰਮ ਦੀਆਂ ਗੱਲਾਂ ਕਰਦਾ ਸੀ ਮੈਨੂੰ ਤੇ ਸਾਹ ਜੀ ਤੇ ਸ਼ੱਕ ਹੋਣ ਲੱਗ ਪਿਆ इस तो पहला के जमूरा ਤੁਹਾਡੇ ਉੱਤੇ ਹੋਰ ਪੇਟ ਖੋਲੇ ਤੁਸੀਂ ਸਾਰੇ ਮੇਰੇ ਵੱਲ ਧਿਆਨ ਕਰੋ ਤੇ ਮੇਰੀ ਗੱਲ ਗੌਰ ਨਾਲ ਸੁਣੋ ਗੌਰ ਨਾਲ ਸੁਣੋ ਆਪਣਾ ਵਿੱਚ ਕੱਢ ਦੇਵੋ ਤੇ ਧੌਣਾ ਨੀਵੀਆਂ ਕਰ ਲਵੋ ਬੰਦਾ ਆਜਿਜ਼ ਹੈ ਗੁਨਾਹ ਦੀ ਪਾਂਡੇ हले भी उताई ਸਰਕਾਰੇ ਦੀ ਧੌਣ ਉਤਾਈ ਖਲੋਤੀ ਹੈ ਮੈਂ ਧੌਣ ਨੂੰ ਪਿੰਡ ਵਾਲਿਆਂ ਕਦੇ ਲੈ ਕੇ ਆਣੀ ਦੇਖੀ ਚਾਹੇ ਤੇਰੀ ਧੌਣ ਦੀ ਲੋੜ ਅਸੀਂ ਬੂਤੇ ਜੀ ਆਖੀਏ ਅਤੇ ਦਿਲ ਵਿੱਚ ਰੱਖੀਏ ਨਾ ਅਸੀਂ ਪਹਿਲਾਂ ਅੱਗੇ ਪੁੱਟੀਏ ਤੇ ਦੂਜਾ ਪੈਰ ਪਿਛਾਂ अपने आप के बस नहीं रह सरकारिया
ਲੈ ਜਵਾਨਾ ਨਹੀਂ ਤੇ ਮੋਮ ਦਾ ਹੋ ਜਾਵੇਗਾ। ਮੈਂ ਕੀ ਕੀਤਾ ਹੀ ਜ਼ਾਲਮਾ ਲੋਕੀ ਦੇ ਸਿੱਧਾ ਕਲੋਨ ਦੀ ਜਾਚ ਹੀ ਭੁੱਲ ਗਏ ਨੇ। ਉਹਨੇ ਵੀ ਕਰ ਲੈ ਜਵਾਨਾ ਨਹੀਂ ਤੇ ਮੋਮ ਦਾ ਹੋ ਜਾਵੇਗਾ। नहीं मैं तुम्हारा नेवी नहीं हो सकता। लोकी तेरे धोखे से आ गए। तू इन्हां ते जादू करता है, मेरे ते तेरा कोई गुनाह नहीं करता। धोती भी करते सरदारा कदी आमिल फिर हयातिए कदी लंघया नैन चना असी मेणे मारे मौत नू ले ले के तेरा ना नहीं मैं और नहीं हो सकता। ये तेरे तो पैगी दे बस्ती विच लोकां नू कर करके करन दी जाच तुझे ओ कोई ते रहना चाहिदा जेड़ा लोकां नू सर उत्ता करके करन ना आंदा। तेनू अपने पिंडे ते बड़ा गरूर लगता है, पर याद रख एडा कमान चंगा नहीं। लोकी तेरे अगे बानियां वांगू लिपटे ने कबूतर वांगू अखा मीर के ते संदेवा करन नाल मौत चल रही हो साडी। बंदा वो जेड़ा तुम्हारे दिया हर मुश्किल अपनी हैक पे सह सके। मुश्किल बन के आया है, मुश्किल वेले मैं तेरे जान आज मैं तेरे नाल निबड़ जाऊंगा। मेरे पर ध्यान कर, तेरी गल गौर नाल सुन, गौर नाल सुन, गौर नाल सुन। तेरे दिल विच तेरे इरादे रुक गए ते तेरियां रगां विच तेरा खलो गया है। तेरे सारे पिंडे दा जोर चढ़दा चलदा है ते तू ओम दा पुतला बन गया है। तू ओम दा पुतला बन गया है। ओम दा पुतला बन गया है। ਅੱਜ ਦਾ ਦਿਹਾੜਾ ਬੜਾ ਹੀ ਮੁਬਾਰਕ ਦਿਹਾੜਾ ਹੈ। ਇਸ ਪਿੰਡ ਦੇ ਸਾਰੇ ਲੋਕੀ ਮੇਰੇ ਕਾਬੂ। ਇਸ ਪਿੰਡ ਦਾ ਸਭ ਤੋਂ ਸਿਆਣਾ ਬੰਦਾ ਮਾਸਟਰ ਜਨਮਦੀਨ ਮੇਰੇ ਹੁਕਮ ਦੇ ਨਾਲ ਖੇਤ ਦੇ ਮਿੱਟੀ ਆ ਗਿਆ। ਅੱਖੋਂ ਅੰਨਾ ਜ਼ਬਾਨ ਤੇ ਕੰਨੋਂ ਦੋਰਾ ਹੋ ਗਿਆ। ਤੇ ਉਹ ਦੂਜਾ ਜਿਹਨੂੰ ਆਪਣੇ ਪਿੰਡੇ ਤੇ ਬੜਾ ਮਾਣ ਸੀ, ਮੇਰੇ ਸਾਹਮਣੇ ਮੋਮ ਦੀ ਮੂਰਤ ਬਣ ਗਿਆ। ਮੈਂ ਆਵਾਂਗਾ ਤੇ ਇਸ ਧੂਣੀ ਦੇ ਨਾਲ ਹਰ ਕਿਸੇ ਨੂੰ ਆਪਣਾ ਵਤੀ ਕਰ ਤੇ ਅੱਜ ਮੈਂ ਇਸ ਅੰਨੀ ਤੇ ਬੋਲੀ ਮਖਲੂਕ ਕੋਲੋਂ ਇਹਨਾਂ ਦਾ ਸਾਰਾ ਕੁਝ ਖੋਹ ਲਵਾਂਗਾ। ਤਗੜਾ ਰਵੀ, ਲੋਕੀ ਇਸ ਮਿੱਟੀ ਦੀ ਢੇਰੀ ਕੋਲੋਂ ਬੜਾ ਡਰਦੇ ਨੇ। ਛੇਤੀ ਦੱਸ ਕੀ ਸੁਣਿਆ ਤੂੰ? मैं सब कुछ सुन लिया है शाहजी। तुसी ते बड़ी अगला वाले हो। मैं ਓਏ ਓ ਸ਼ਾਬਾ ਮੇਰੇ ਬੱਚੇ ਸ਼ਾਬਾ। ਓਏ ਤੂੰ ਤੇ ਆਪ ਹੀ ਬੜਾ ਸਿਆਣਾ ਹੈ। ਤੂੰ ਹੁਣ ਤੋਂ ਸਾਡਾ ਬੱਚਾ ਹੈ। ਤੂੰ ਅੱਜ ਤੋਂ ਜਮੂਰਾ ਹੈ। आहो शाहजी, तुसी ठीक आते हो। मैनू हुण तुहाडे पढ़ाए हुए सबक के सिवा कुछ नहीं आता। ना मेरी अक्खां विच अश्रू आंदे ने ते ना मैं रो सका। मेरी बंद पई आवाज मोते गड़े ते पई होई बदल दी कनी वांग है। मेरे हथ ते पैर, मेरा दिल ते दिमाग तुहाडे कब्जे विच ने। शाहजी
ਜਾ ਤੇ ਫੇਰ ਇਸ ਪਿੰਡ ਦੀਆਂ ਸਾਰੀਆਂ ਨਦੀਆਂ ਪਹਿਲਿਆਂ ਤੇ ਢੋਰ ਡੰਗਰ ਮੇਰੇ ਕਬਜ਼ੇ ਵਿੱਚ ਆ ਗਏ। ਫਿਰ ਤੂੰ ਤੇ ਮੈਂ ਲੜ ਕੇ ਉਹਨਾਂ ਦਾ ਲੁੱਟ ਪੀਵਾਂਗੇ। ਠੀਕ ਸ਼ਾਹ ਜੀ ਇਹ ਤੇ ਤੁਸੀਂ ਬੜਾ ਆਲਾ ਇੰਤਜ਼ਾਮ ਕੀਤਾ ਹੈ। ਹੁਣ ਤੂੰ ਬਸ ਇੱਥੇ ਖੜਾ ਰਹਿ ਤੇ ਵੇਖਦਾ ਜਾ। ਸਾਡੀ ਉਜੜੀ ਝੋਕ ਵਸਾਏ ਸਾਈਂ, ਸਾਡੀ ਉਜੜੀ ਝੋਕ ਵਸਾਏ ਸਾਈਂ, ਸਾਡੀ ਉਜੜੀ ਝੋਕ ਵਸਾਏ ਸਾਈਂ, ਪਈ ਬਲਦੀ ਹਰ ਥਾਂ ਭਾਵੇ ਸਾਈਂ, ਸਾਡੀ ਉਜੜੀ ਝੋਕ ਵਸਾ, ਸਾਡੀ ਉਜੜੀ ਝੋਕ ਵਸਾਏ ਸਾਈਂ, ਸਾਡੀ ਸਾਡੀ ਉਜੜੀ ਝੋਕ, ਸਾਡੀ ਉਜੜੀ ਝੋਕ, ਸਾਡੀ ਉਜੜੀ ਝੋਕ ਵਸਾ, ਉਜੜੀ ਝੋਕ ਵਸਾਏ ਸਾਈਂ, ਸਾਡੀ शाह जी मेरी आंखों के पर्दे पिघल गए ने ऐसी मालूम पहचान लिया है ते वही तमाचा वाला जिसकी आंखों ते पट्टियां बंधियां हुई सन जमीन दे सजवी पताल विच सेड़ी सत्पा ने घेरिया होया सी ਇਹਨੂੰ ਹੇਠਾਂ ਰੱਖ ਦੇ ਬਾਹਰ ਨਾ ਕਿਹੜੇ ਦੇਸੋਂ ਆਈ ਨੀ ਅਲਬੇਲੀਏ, ਕਿਹੜੇ ਦੇਸੋਂ ਆਈ ਨੀ ਅਲਬੇਲੀਏ, ਨੂੰ ਆਉਣ ਸਮਾਈ ਨੀ ਅਲਬੇਲੀਏ, ਕਿਹੜੇ ਦੇਸੋਂ ਆਈ ਨੀ ਅਲਬੇਲੀਏ, ਨੂੰ ਆਉਣ ਸਮਾਈ ਨੀ ਅਲਬੇਲੀਏ, ਕਿਹੜੇ ਦੇਸੋਂ ਆਈ ਨੀ ਅਲਬੇਲੀਏ। ਵਾਹ ਵਾਹ
2 ਸਟੈਪ ਅੱਗੇ ਆ। ਵੈਲ ਡਨ, ਵਾਹ ਜੀ ਵਾਹ। ਗਵਰਨਮੈਂਟ ਕਾਲਜ ਯੂਨੀਵਰਸਿਟੀ ਦੇ ਡਰਾਮੈਟਿਕ ਕਲੱਬ ਦਾ ਪੂਰੀ ਟੀਮ ਦਾ ਨਾਟਕ ਤੂੰ ਕੌਣ ਤੁਸੀਂ ਵੇਖਿਆ, ਤੁਹਾਨੂੰ ਕਿਹਦਾ ਲੱਗਾ? ਅੱਛਾ, ਲਾਈਟ ਹਾਲ ਦੀਆਂ ਵੀ ਚਲਾ ਦਿਓ, ਚਲਾ ਦੇ ਕਿ ਚਲਾ ਗਿਆ? ਅੱਛਾ ਅੱਛਾ, ਹਾਂ ਮੈਂ ਪਹਿਲੇ ਤੇ ਇੱਕ ਮਜ਼ੇਦਾਰ ਗੱਲ ਦੱਸ ਦਿਆਂ। ਮੈਂ ਸਮਝਿਆ ਸੀ ਕੋਈ ਇੱਕ ਅੱਧੀ ਕੋਈ ਹੋਏਗੀ ਲਾਈਨ, ਪਰ ਸਭ ਬਾਕੀ ਤੇ ਫਿਰ ਪਾਸ਼ਾ ਸਾਹਿਬ ਸਾਰੀ ਟੀਮ ਦਾ ਤਾਰਫ ਕਰਾਉਣਗੇ ਨਾਲ ਜੋੜ ਕੇ, ਪਰ ਮੈਂ ਉਹ ਵੀ ਤੁਸੀਂ ਕਰਾ ਦੇਣਾ। ਆ ਲਓ ਫਿਰ ਸ਼ਰੀਕੇ ਜੱਗ ਲੱਗੇਗੀ ਅੱਜ। ਬਿਸਮਿल्लाह। ਖੇਡ ਬਾਰੇ ਅਸੀਂ ਜੋ ਕਹਿਣਾ ਸੀ ਉਹ ਅਸੀਂ ਖੇਡ 'ਚ ਕਹਿ ਛੜਿਆ ਹੈ। ਖੇਡ ਬਾਰੇ ਮੈਂ ਕੁਝ ਹੋਰ ਮਜ਼ੀਦ ਨਹੀਂ ਕਵਾਂਗਾ। ਤੇ GCDC ਦੀ ਓਰੀਜਨਲ ਪ੍ਰੋਡਕਸ਼ਨ ਹੈ, 53 ਸਾਲ ਬਾਅਦ ਹੋ ਰਹੀ ਹੈ। ਬੁਖਾਰੀ ਆਡੀਟੋਰੀਅਮ 'ਚ 53 ਸਾਲ ਪਹਿਲੇ ਹੋਈ ਸੀ। ਮੈਨੂੰ ਯਾਦ ਹੈ ਪਿਛਲੇ ਸਾਲ ਅਸੀਂ ਪਿਲਾਕ ਦੇ ਸਟੇਜ ਤੇ ਚੜ੍ਹੇ ਸੀ ਪੰਜਾਬੀ ਨਾਟਕ ਕੰਪੀਟੀਸ਼ਨ 'ਚ, ਤੇ ਬੀਨਿਸ਼ ਫਾਤਮਾ ਸਾਈ ਸਾਹਿਬ ਨੇ ਤੋਂ ਬਾਅਦ ਸਾਨੂੰ ਆਖਿਆ ਸੀ ਵੀ ਅਸੀਂ GC ਕੋਲੋਂ ਇਹ ਐਕਸਪੈਕਟ ਨਹੀਂ ਕਰਦੇ, ਇਹ GC ਦਾ ਟ੍ਰੈਂਡ ਸੈਟਰ ਹੈ GC। ਤੇ ਮੇਰੇ ਖਿਆਲ ਨਾਲ ਸ਼ਾਇਦ ਅੱਜ ਉਹ ਕਹਿਣਗੇ, ਅੱਜ ਉਹ ਇਸ ਚੀਜ਼ ਤੋਂ ਨਹੀਂ ਕਿ ਕਰਨਗੇ ਵੀ ਇਹ ਸਾਡਾ ਟ੍ਰੈਂਡ। ਲਾਈਫ ਤੇ ਸਾਡੇ ਨਾਲ ਸਨ ਅਲੀ ਵਾਸਿਫ, ਤਬਲੇ ਤੇ ਸਾਡੇ ਨਾਲ ਸਨ ਸਲਮਾਨ ਯਾਕੂਬ, ਵਾਹ ਜੀ ਵਾਹ। ਹਾਰਮੋਨੀਅਮ ਤੇ ਗਾਇਕ ਸਾਡੇ ਨਾਲ ਸਨ ਮੋਹਸਿਨ ਅਸਲਮ। ਇਸ ਪਲੇ ਦੀ ਪ੍ਰੋਡਕਸ਼ਨ ਕਰ ਰਹੇ ਸਨ ਜ਼ਿਸ਼ਾਨ ਸ਼ਾਹਿਦ। ਬੱਚਿਆਂ ਦੇ ਕਿਰਦਾਰਾਂ ਦੇ ਵਿੱਚ ਈਮਾਨ ਫਾਤਮਾ, ਜ਼ੈਨ ਅਹਿਮਦ, ਅब्बास। ਐਕਸੀਲੈਂਟ। सरदारे का किरदार अदा किया है तलाल वाहिद ने। तलाल कौन है जी? तलाल अगे आके जरा आएंगे। हाँ और पीछे जाओ। ईशा का किरदार अदा किया है हमना सिद्दीकी ने। एक्सीलेंट। साढ़े वाइट डांसर का किरदार अदा किया ने रोशनी ते उम्मीद की अलामत सन जाजिब अब्बास। एक्सीलेंट। इतने भी स्टेप ले ला एक। बेबे का पात्र अदा किया है रिदा फातिमा ने। एक्सीलेंट। मास्टर जी का किरदार अदा किया है अवैस रियाज ने। एक्सीलेंट। सकीना का किरदार अदा किया है लाइबा इमरान ने। वेरी गुड। एक्सीलेंट। शाह जी का किरदार अदा किया है जिशान हिदायत ने। एक्सीलेंट। वेल डन। वाजी वाह। ओ ताड़ियां भी ताड़ियां। मैं पूरे हो गए भी। वाह वाह वाह। ये साढ़े सैयद जिशान अली मसीह ने। ब्लैक डांसर का बुराई की अलामत, डर दी, खौफ दी। प्ले के असिस्टेंट डायरेक्टर भी सन अब्दुल्ला रियाज। आहा। प्ले लिखिया सरमद सिपाही साहब ने जो साड़ी उम्र इत्थे ही स्टेज से सन उन्होंने भी तालियां। ते इस नाटक की डायरेक्शन हिदायत जिन्होंने दी वो तुहाडे सारियां दे रूबरू ने फारूक पाशा। सो हैरान और हजरत तुसीं भी अगे आओ। इस प्ले ਜਿਹੜਾ ਵੀ ਕਲਾਮ ਯੂਜ਼ ਹੋਇਆ ਹੈ ਉਹ ਅਫਜ਼ਲ ਜ਼ਾਹਰ ਸਾਹਿਬ ਦਾ ਸੀ। ਮੈਂ ਰੀਸੈਂਟਲੀ ਇਹਨਾਂ ਦੀ ਕਿਤਾਬ ਪੜ੍ਹੀ ਸੀ ਤੇ ਮੈਂ ਉਹਦੇ ਵਿੱਚੋਂ ਜੋੜਿਆ ਹੈ। ਤੇ ਕੰਪੋਜੀਸ਼ਨ ਜਿਹੜੀ ਸਾਰੀਆਂ ਸਰ ਓਰੀਜਨਲ ਨੇ ਮੋਹਸਿਨ ਅਸਲਮ ਦੀ। इन्होंने ਜਿਹੜਾ ਵੀ ਕਲਾਮ ਗਾਇਆ और मैं तो हैरान होया। मेरी जिंदगी का पहला शेर जिहड़ा सी कदी आ मिल फिर हयातीए कदी लांघा नैण चना असी मेहणे मारे मौत नू लै लै के तेरा ना।
ਉਹ ਵੀ ਅੱਜ ਇਹਨਾਂ ਨੇ ਗਾਇਆ ਤੇ ਮੈਂ ਤੇ ਖਾਨ ਸਾਹਿਬ ਬੈਠੇ, ਮੈਂ ਇਹ ਵੀ ਸੋਚ ਰਿਹਾ ਸੀ ਯਾਰ ਅੱਜ ਵੀ ਜ਼ਿੰਦਗੀ ਦੇ ਨਾਲ, ਮਾਮਲਿਆਂ ਦੇ ਨਾਲ, ਸਿਆਸਤ ਦੇ ਨਾਲ, ਜੀਵਨ ਇਨਸਾਨ ਦੇ ਨਾਲ ਅੱਜ ਵੀ ਉਹ ਇੰਨੀ ਜੁੜਦੀ ਹੈ ਜਿਹੜੀ ਅਸੀਂ 80s ਦੇ ਵਿੱਚ, ਲੇਟ 80s 'ਚ ਲਿਖੀਆਂ ਚੀਜ਼ਾਂ। ਤੇ ਹੈਰਾਨੀ ਹੋਈ ਜੀ, ਬੜੀ ਖੁਸ਼ੀ ਹੋਈ ਕਿ ਤੁਸੀਂ ਮੇਰੇ ਕਲਾਮ ਨੂੰ ਚੁਣਿਆ। ਤੇ ਅਜੇ ਬਿਨਸ਼ ਜੀ ਹੋਰਾਂ ਨੇ ਸਭ ਦੇ ਨਾਲ ਗੱਲ ਵੀ ਕਰਨੀ ਹੈ। 4 ਦਿਨ ਦਾ ਇਹ ਮੇਲਾ ਸਜਾਉਣ ਵਾਸਤੇ ਅਸੀਂ ਪਿਲਾਕ ਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ। ਤੇ ਅਸੀਂ ਇਹ ਜਿਹੜੇ ਵੀ ਜੀ ਆਏ ਨੇ, 4 ਦਿਨ ਆਉਂਦੇ ਰਹੇ ਨੇ, ਅੱਜ ਵੀ ਆਏ ਨੇ, ਅੱਜ ਇਸ ਟਾਈਮ ਤੀਕਰ, ਇਸ ਵੇਲੇ ਤੀਕਰ ਇੰਤਜ਼ਾਰ ਕੀਤਾ ਹੈ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਦੁਨੀਆ ਵਿੱਚ ਜੋ ਚੀਜ਼ਾਂ ਜੰਗਾਂ ਦੇ ਜ਼ਰੀਏ ਨਹੀਂ ਬਦਲੀਆਂ ਜਾ ਸਕਦੀਆਂ, ਦੁਨੀਆ ਦੇ ਵਿੱਚ ਅਮਨ ਨਹੀਂ ਲਿਆਇਆ ਜਾ ਸਕਦਾ, ਦੋਸਤੀ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ, ਉਹ ਆਰਟ ਰਾਹੀਂ ਹੋ ਸਕਦਾ ਹੈ। ਆਰਟ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਲਾ ਜਿਹਦੇ ਵਿੱਚ ਸਾਰੇ ਆਰਟ ਜੁੜਦੇ ਨੇ ਉਹ ਥੀਏਟਰ ਨੇ। ਤੇ ਰਲ ਮਿਲ ਅਸੀਂ ਖੇਡਦੇ ਰਵਾਂਗੇ, ਦੋਸਤੀ ਦਾ ਪੈਗਾਮ ਵੰਡਦੇ